बिस्मिल्लाहिर्रहमानिर्रहीम। एडवांस फार्मिंग टेक्निक की तरफ से तमाम दोस्तों को अस्सलाम वालेकुम। आज डॉक्टर ताहिर कंबोज साहब बता रहे हैं कि गन्ना और गंदम कैसे काश्त करनी है जनवरी के महीने में। और उसके बाद ये डॉक्टर ताहिर कंबोज साहब ऑर्गेनिक माहिर हैं। ऑर्गेनिक फार्मूले बताते हैं कि हर किसान अपने घर में अपनी खादें खुद तैयार करे। तो उसके अलावा आज की बात है गन्ना और गंदम पर मखलूत काश्त कैसे करनी है। अस्सलामुअलैकुम वरहमतुल्लाहि वबरकातुहू। ज़िमीदार भाईओ, ਜਿਹੜਾ ਵਕਤ ਸਾਡੇ ਉੱਪਰ ਇਸ ਟਾਈਮ ਜਾ ਰਿਹਾ ਪਾਕਿਸਤਾਨ ਦੇ ਉੱਤੇ ਵੀ ਕਣਕ ਦੀ ਸ਼ਾਰਟੇਜ ਵੀ ਆ। ਜ਼ਿਮੀਂਦਾਰ ਭਾਈ ਜਿਹੜਾ ਫਰਵਰੀ ਦੇ ਵਿੱਚ ਕਾਸ਼ਤ ਕਰਨਾ ਚਾਹੁੰਦੇ, ਕਮਾਲ ਕਰਨਾ ਚਾਹੁੰਦੇ ਨੇ, ਉਹ ਹੁਣ ਵੀ ਗੰਦਮ ਬੀਜ ਸਕਦੇ ਆ। ਉਹਦੇ ਨਾਲ ਅਸੀਂ ਪੂਰਾ ਇਨਸ਼ਾ ਅੱਲਾਹ ਤਾਲਾ ਪ੍ਰੋਗਰਾਮ ਬਣਾਇਆ ਕਿ ਤਾਮਣ ਵੀ ਕਰੀਏ। ਇਨਸ਼ਾ ਅੱਲਾਹ ਤਾਲਾ ਉਹਦੀ ਜਿਹੜੀ ਗੰਦਮ ਆ ਉਹ ਵੀ ਪੂਰੀ ਹੋ ਜਾਏਗੀ। ਇਹ ਮੁਰਾਦ ਪੂਰੀ ਤੋਂ ਮੁਰਾਦ ਇਹ ਹੈ ਕਿ 30 ਮਣ ਤੋਂ ਲੈ ਕੇ 40 ਮਣ ਤੱਕ ਦੀ ਔਸਤ ਤੋਂ ਲੈ ਸਕਦਾ। ਹੋ ਸਕਦਾ ਹੈ ਕਿ ਇਸ ਤੋਂ ਵੱਧ ਵੀ ਆ ਜਾਏ, ਲੇਕਿਨ ਇਸ ਤੋਂ ਇਨਸ਼ਾ ਅੱਲਾਹ ਤਾਲਾ ਘੱਟ ਨਹੀਂ ਆਉਂਦੀ। ਉਹਦਾ ਤਰੀਕੇਕਾਰ ਇਹ ਆ ਵੀ ਕਿ ਉਹ ਕਮ ਅਜ਼ ਕਮ ਜਿਹੜਾ ਇੱਕ ਟਰਾਲੀ ਗੋਬਰ ਦੀ ਪਾਵੇ ਔਰ ਇੱਕ ਬੋਰੀ DAP ਦੀ ਪਾਵੇ ਤੇ ਉਹਦੀ ਫਸਲ ਜਿਹੜੀ ਆ ਬਰਕਰਾਰ ਹੋ ਜਾਏਗੀ, ਪੂਰੀ ਹੋ ਜਾਏਗੀ। ਜਿਸ ਤਰੀਕੇ ਨਾਲ ਅਸੀਂ ਉਹਨੂੰ ਦੱਸਾਂਗੇ, ਪਟਰੇ ਬਣਾ ਲਵੇ ਔਰ 4.5 ਫੁੱਟ ਦਾ ਪਟਰਾ ਬਣਾਵੇ। ਸਾਈਡ ਦੇ ਉੱਤੇ ਜਿਹੜਾ ਵਾ ਉਹ ਗੰਨਾ ਲਾ ਲਵੇ। ਗੰਨੇ ਦੀ ਜਿਹੜੀ ਖਾਲੀ ਆ ਉਹ 2.5 ਫੁੱਟ ਚੌੜੀ ਹੋਣੀ ਚਾਹੀਦੀ ਆ। ਉਹਦੇ ਵਿੱਚ ਦੋਹਰਾ ਸਮੇਂ ਸੁੱਟ ਕੇ ਤੇ ਗੰਨਾ ਬੀਜੇਗਾ, ਲੇਕਿਨ ਗੰਨਾ ਉਹ ਹੁਣ ਨਾ ਬੀਜੇ, ਉਹ 1 ਮਹੀਨਾ ਬਾਅਦ ਬੀਜ ਲਵੇ। ਯਾਨੀ ਕਿ ਜਨਵਰੀ ਪੂਰੀ ਦੇ ਵਿੱਚ ਗੰਦਮ ਇਸ ਤਰੀਕੇ ਦੇ ਨਾਲ ਬੀਜੀ ਜਾ ਸਕਦੀ ਆ। ਉਹਦਾ ਤਰੀਕੇਕਾਰ ਇਹ ਹੋਏਗਾ, ਮੈਂ ਚੀਜ਼ਾਂ ਜਿਹਾ ਦੱਸ ਦਿੰਦਾ। ਨੈਕਸਟ ਅਗਲੀ ਵੀਡੀਓ ਦੇ ਵਿੱਚ ਪਾਰਟ 2 ਦੇ ਵਿੱਚ ਮੈਂ ਪੂਰੀ ਤਫਸੀਲ ਦੇ ਨਾਲ ਇਹਦੀ ਜਿਹੜੀ ਖਾਦ ਔਰ ਸਾਰੇ ਚੀਜ਼ਾਂ ਜਿਹੜੀਆਂ ਤਫਸੀਲ ਦੇ ਨਾਲ ਦੱਸ ਦਾਂਗਾ। 4.5 ਫੁੱਟ ਦਾ ਪਟਰਾ ਬਣਾਵੇ, 2.5 ਫੁੱਟ ਦੀ ਉਹਦੇ ਵਿੱਚ ਕਮਾਦ ਦੀ ਜਿਹੜੀ ਆ ਬੀਜਣ ਵਾਸਤੇ ਖਾਲੀਆਂ ਕੱਢ ਲਵੇ ਤੇ ਗੰਦਮ ਦਾ ਬੀਜ ਜਿਹੜਾ ਵਾ ਕਮ ਅਜ਼ ਕਮ 1 ਮਣ ਪਾਵੇ। ਇਸ ਤੋਂ ਥੱਲੇ ਵੀ ਪਾ ਸਕਦਾ, 30 ਕਿਲੋ ਵੀ ਪਾ ਸਕਦਾ, ਲੇਕਿਨ ਕਿਆਰੀ ਦੇ ਵਿੱਚ ਨਾ ਆਵੇ, ਉਹ ਪਟਰਿਆਂ ਦੇ ਉੱਪਰ ਹੀ ਆਵੇਗਾ ਬੀਜ। ਉਹਨੂੰ ਬਾਇਓ ਆਪ ਦੇ ਨਾਲ 1 ਲੀਟਰ ਬਾਇਓ ਆਪ ਦੇ ਨਾਲ ਔਰ ਆਰ ਰਾਉਂਡਰ ਦਾ 1 ਲੀਟਰ ਦੋਨਾਂ ਨੂੰ ਆਪਸ ਦੇ ਵਿੱਚ ਮਿਕਸ ਕਰਕੇ ਤੇ ਉਹਦੇ ਵਿੱਚ ਉਹਨਾਂ ਪਾਣੀ ਪਾ ਦੇਵੇ ਜਿਹਦੇ ਵਿੱਚ ਕਣਕ ਜਿਹੜੀ ਆ ਉਹ ਪੂਰੀ ਸਹੀ ਤਰੀਕੇ ਦੇ ਨਾਲ ਡੁੱਬ ਜਾਵੇ ਤੇ ਉਹਨੂੰ 5 ਦਿਨ ਕਣਕ ਨੂੰ ਜਿਹੜੇ ਹੈ ਨਾ ਉਹਦੇ ਵਿੱਚ ਡੁੱਬੀ ਰਹਿਣ ਦੇਵੇ। ਔਰ ਇਸੇ ਜਿਹੜਾ ਸੋਲੂਸ਼ਨ 2 ਲੀਟਰ ਦਾ ਬਣਾਉਣਾ, 1 ਲੀਟਰ ਉਹਦਾ ਤੇ 1 ਲੀਟਰ 350 ਮਿਲੀਲੀਟਰ ਇਹਦੇ ਵਿੱਚੋਂ ਕੱਢ ਕੇ ਤੇ DAP ਨੂੰ ਆਪਣੇ ਨੂੰ ਇਹ ਸਪਰੇਅ ਕਰਕੇ ਤੇ ਹਰ ਦਾਣੇ ਨੂੰ ਜਿਹੜੀ ਲੱਗ ਜਾਵੇ। ਇਹਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਇਹ ਹੋਏਗਾ ਕਿ ਇੱਕ ਤਾਂ ਜਰਮੀਨੇਸ਼ਨ ਅੱਛੀ ਹੋ ਜਾਏਗੀ, ਜਲਦੀ ਹੋ ਜਾਏਗੀ ਔਰ ਜੰਮਦੀ ਕਣਕ ਜਿਹੜੀ ਆ ਨਾ ਉਹ ਤਕਰੀਬਨ 15-20 ਦਿਨ ਤੱਕ ਤਕਰੀਬਨ ਗੰਦਮ ਜਿਹੜੀ ਆ ਨਾ ਉਹ ਪੀਲੇ ਕਲਰ ਦੀ ਹੁੰਦੀ ਆ। ਲੇਕਿਨ ਇਹ ਜੰਮਦੀ ਕਲਰ ਜਿਹੜਾ ਹੋਏਗਾ ਨਾ ਇਹਦਾ ਸਰਸਬਜ਼ ਹੋਏਗਾ। ਉਹ ਮਾਈਕਰੋ ਨਿਊਟਰਨ ਵੀ ਪੂਰੇ ਹੋ ਜਾਣਗੇ, ਬੈਕਟੀਰੀਆ ਵੀ ਜਿਹੜਾ ਵਾ ਇਹਨੂੰ ਤੇਜ਼ੀ ਨਾਲ ਗਰੋਥ ਦਾ ਦੇਣਗੇ। ਜਿਹੜਾ ਪਾਣੀ ਲਾਉਣਾ ਵਾ ਉਹ ਬਾਅਦ ਦੇ ਵਿੱਚ ਖਾਲੀਆਂ 'ਚ ਹੀ ਲਾਉਣਾ ਵਾ। ਇੱਕ ਵਾਰੀ ਰੌਣੀ ਕਰਕੇ ਤੇ ਜ਼ਮੀਨ ਨੂੰ, ਜੇ ਰੌਣੀ ਨਾ ਹੋਵੇ ਤੇ ਫਿਰ ਖਾਲੀਆਂ ਦੇ ਵਿੱਚ ਹੀ ਪਾਣੀ ਲਾਉਣਾ ਵਾ, ਗੰਦਮ ਨੂੰ ਪਾਣੀ ਨਹੀਂ ਲਾਉਣਾ। ਔਰ ਕਮ ਅਜ਼ ਕਮ 2-3 ਪਾਣੀ ਲੱਗਣਗੇ ਖੇਲੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਗੰਨਾ ਬੀਜ ਦਿਓਗੇ। ਗੰਨਾ ਜਿਹੜਾ ਨਾ ਕਮ ਅਜ਼ ਕਮ ਫਰਵਰੀ ਦੇ ਵਿੱਚ, ਫਰਵਰੀ ਦੇ ਐਂਡ ਦੇ ਉੱਤੇ ਤੁਸੀਂ ਗੰਨਾ ਕਾਸ਼ਤ ਕਰੋਗੇ ਤੇ ਗੰਨੇ ਦਾ ਬੀਜ ਜਿਹੜਾ 80 ਮਣ ਤੋਂ ਲੱਗ ਕੇ ਤੇ 120 ਮਣ ਏਕੜ ਦਾ ਬੀਜ ਪਾਓਗੇ ਔਰ ਪੂਰੀ ਪੈਦਾਵਾਰ ਲਓਗੇ। ਪੂਰੇ ਕਮਾਦ ਨੂੰ ਅਸੀਂ ਤਿਆਰ ਕਰਨ ਦੇ ਵਿੱਚ ਤੁਹਾਡਾ ਕਮ ਅਜ਼ ਕਮ ਜਿਹੜਾ ਨਾ ਇਹ 7-8 ਹਜ਼ਾਰ ਰੁਪਏ ਦਾ ਖਰਚਾ ਜਿਹੜਾ ਦੂਸਰੇ ਨਾਲੋਂ ਇਹ ਵੱਧ ਆਏਗਾ। ਲੇਕਿਨ ਇਹਦੇ ਵਿੱਚ ਫਸਲਾਂ ਦੋਨੇ ਹੋ ਜਾਣਗੀਆਂ, ਗੰਦਮ ਵੀ ਅੱਛੀ ਹੋ ਜਾਏਗੀ ਔਰ ਆਪਣੇ ਕਮਾਦ ਵੀ ਜਿਹੜਾ ਉਹ ਅੱਛਾ ਹੋ ਜਾਏਗਾ। ਜਿਹੜੀ ਵੀ ਤੁਸੀਂ ਵੈਰਾਈਟੀ ਲਾਣੀ ਚਾਹੁੰਦੇ ਜੇ, ਵੈਰਾਈਟੀ ਜਿਹੜੀ ਆ ਮਿਲ ਤੋਂ ਪੁੱਛ ਕੇ, ਨਾਨ ਵੈਰਾਈਟੀ ਕੋਈ ਨਾ ਲਾਈਓ, ਦੂਸਰੀ ਵੈਰਾਈਟੀ ਤੁਸੀਂ ਲਾ ਸਕਦੇ ਜੇ। ਕਮਾਲ ਵੀ ਬਹੁਤ ਅੱਛਾ ਹੋ ਜਾਏਗਾ ਔਰ ਗੰਦਮ ਵੀ ਜਿਹੜੀ ਆ ਬਹੁਤ ਅੱਛੀ ਹੋ ਜਾਏਗੀ। ਤੇ ਖੇਲੀਆਂ ਦੇ ਵਿੱਚ ਜਿਹੜਾ ਨਾ ਤੁਸੀਂ ਪਾਣੀ ਜਿਹੜਾ ਲਾਣਾ ਨਾ, ਜਦੋਂ ਖੇਲੀਆਂ ਦੇ ਵਿੱਚ ਪਹਿਲਾ ਪਾਣੀ ਲਾਣਾ ਉਹਦੇ ਵਿੱਚ ਆਲ ਰਾਉਂਡਰ ਜਿਹੜਾ ਵਾ ਉਹ 5 ਲੀਟਰ ਔਰ ਜਮਾ ਯੂਰੀਆ ਖਾਦ ਉਹਦੇ ਵਿੱਚ 5 ਕਿਲੋ ਤੋਂ 10 ਕਿਲੋ ਯੂਰੀਆ ਖਾਦ ਵੀ ਪਾਣੀ ਹੈ। 10 ਕਿਲੋ ਪਾ ਲਓਗੇ ਤਾਂ ਜ਼ਿਆਦਾ ਬਿਹਤਰ ਆ, ਲੇਕਿਨ ਪਾਣੀ ਖਾਲੀਆਂ ਦੇ ਵਿੱਚ ਹੀ ਤੁਸੀਂ ਲਾਉਣਾ। ਉਹਦੇ ਨਾਲ ਇਹ ਹੋਏਗਾ ਕਿ ਤੁਹਾਡੀ ਗੰਦਮ ਜਿਹੜੀ ਹੈ ਨਾ ਅੱਛੀ ਹੋ ਜਾਏਗੀ। ਗੰਦਮ ਦੀ ਫਸਲ, ਕਿਉਂਕਿ ਗੰਦਮ ਨੂੰ ਪਾਣੀ ਘੱਟ ਚਾਹੀਦਾ,
ਲੇਕਿਨ ਤੁਸੀਂ ਤਕਰੀਬਨ ਇਹਨੂੰ 8 ਦਿਨਾਂ ਬਾਅਦ ਪਾਣੀ ਲਗਾਤਾਰ ਦਿੰਦੇ ਰਹੋਗੇ ਤੇ ਬਹੁਤ ਪਾਣੀ ਤਕਰੀਬਨ 1 ਏਕੜ ਨੂੰ ਜਿਹੜਾ ਲੱਗਦਾ ਪਿਆ ਉਹ ਤੁਹਾਡਾ ਜਿਹੜਾ 1 ਏਕੜ ਨੂੰ ਲੱਗਦਾ ਉਹ ਤਕਰੀਬਨ ਇੱਕ ਕਨਾਲ ਨੂੰ ਜਿਹੜਾ ਪਾਣੀ ਲੱਗਦਾ ਵੈਸੇ ਗੰਦਮ ਨੂੰ ਜਿਹੜਾ ਲਾਇਆ ਜਾਂਦਾ ਉਹ ਤਕਰੀਬਨ ਤੁਹਾਡੇ 1 ਏਕੜ ਨੂੰ ਲੱਗ ਜਾਇਆ ਕਰਨਾ। ਇਸ ਕਰਕੇ ਤੁਸੀਂ 3 ਤੋਂ 4 ਪਾਣੀ ਲਾ ਕੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਦੂਸਰਾ, ਇਸੇ ਤਰੀਕੇ ਨਾਲ ਤੀਸਰਾ ਔਰ ਚੌਥਾ, ਇਸ ਤੋਂ ਬਾਅਦ ਤੁਸੀਂ ਜਿਹੜਾ ਕਮਾਦ ਲਾਣਾ ਵਾ ਉਹਨੂੰ ਵੀ ਆਲਰਾਊਂਡਰ ਦਾ ਜਿਹੜਾ 2.5 ਤੋਂ 3 ਲੀਟਰ ਜਿਹੜਾ ਆਲਰਾਊਂਡਰ ਦੀ ਉਹਦੇ 'ਤੇ ਸਪਰੇਅ ਕਰਕੇ ਜਿਹੜੀਆਂ ਟੋਟੀਆਂ ਉੱਤੇ ਹੋਰ ਕੋਈ ਫੰਗਸ ਦੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ, ਕਿਸੇ ਹੋਰ ਦੀ ਜ਼ਰੂਰਤ ਨਹੀਂ, ਉਹਦੇ ਉੱਤੇ ਤੁਸੀਂ ਸਪਰੇਅ ਕਰਕੇ ਬੀਜਣਾ। ਲੇਕਿਨ ਬੀਜਣਾ ਇੱਦਾਂ ਕਿ ਫਰਵਰੀ ਦੇ ਐਂਡ ਦੇ ਉੱਤੇ ਜਾ ਕੇ ਜਾਂ ਮਾਰਚ ਦੇ ਸਟਾਰਟ ਦੇ ਵਿੱਚ ਤੁਸੀਂ ਬੀਜੋਗੇ, ਇਨਸ਼ਾਅੱਲਾ ਤਾਲਾ ਉਹਦੀ ਐਵਰੇਜ ਜਿਹੜੀ ਹੈ ਨਾ ਪੂਰੀ ਆਏਗੀ। ਪੂਰੀ ਤਫਸੀਲ ਨਾਲ ਨੈਕਸਟ ਪਾਰਟ 2 ਦੇ ਵਿੱਚ ਇਹਦੀ ਵੀਡੀਓ ਦੇ ਵਿੱਚ ਬਣਾ ਕੇ ਤੁਹਾਨੂੰ ਇਨਸ਼ਾਅੱਲਾ ਤਾਲਾ ਦੱਸ ਦੇਵਾਂਗੇ। ਔਰ ਪੋਟਾਸ਼ੀਅਮ ਸਲਫੇਟ ਕਿੱਦਾਂ ਪਾਣੀ ਆ, ਔਰ ਅਮੋਨੀਅਮ ਸਲਫੇਟ ਇਹਦੇ ਵਿੱਚ ਕਿੱਦਾਂ ਪਾਣੀ ਆ, ਜਾਂ ਮਾਈਕਰੋ ਨਿਊਟਰਨ ਕਿੱਦਾਂ ਪਾਣੇ ਆ, ਬੋਲਰ ਵਾਸਤੇ ਸਪਰੇਅ ਕਿਹੜੀ ਕਰਨੀ ਆ, ਉਹ ਵੀ ਤੁਹਾਨੂੰ ਇਨਸ਼ਾਅੱਲਾ ਤਾਲਾ ਅਸੀਂ ਦੱਸਾਂਗੇ। ਉਹਦੇ ਵਿੱਚ ਅਸੀਂ ਤੁਹਾਡੇ ਕੋਲ ਜ਼ਹਿਰਾ ਇਸਤੇਮਾਲ ਨਹੀਂ ਕਰਵਾਵਾਂਗੇ, ਇਨਸ਼ਾਅੱਲਾ ਤਾਲਾ ਤੁਹਾਨੂੰ ਐਸੇ ਕੋਈ ਤਰੀਕੇਕਾਰ ਦੱਸਾਂਗੇ ਜਿਸ ਦੇ ਨਾਲ ਤੁਹਾਡੀ ਫਸਲ ਵੀ ਅੱਛੀ ਹੋ ਜਾਏ ਔਰ ਅਸੀਂ ਜ਼ਹਿਰਾ ਵੀ ਨਾ ਇਸਤੇਮਾਲ ਕਰੀਏ ਔਰ ਖਾਦ ਵੀ ਜ਼ਿਆਦਾ ਇਸਤੇਮਾਲ ਨਾ ਕਰੀਏ। ਅਸੀਂ ਇਨਸ਼ਾਅੱਲਾ ਤਾਲਾ 1 ਤੋਂ 1.5 ਬੋਰੀ ਤੁਹਾਡੀ DAP ਦੀ ਇਸਤੇਮਾਲ ਕਰਵਾਵਾਂਗੇ ਔਰ 1 ਤੋਂ 2 ਬੋਰੀਆਂ ਯੂਰੀਆ ਦੀਆਂ ਕਰਾਵਾਂਗੇ। ਵੈਸੇ ਤਾਂ ਕੋਸ਼ਿਸ਼ ਹੋਏਗੀ ਤੁਸੀਂ ਯੂਰੀਆ, ਕਿਉਂਕਿ ਜ਼ਿਮੀਂਦਾਰ ਸਾਡਾ ਭਰਾ ਜਿਹੜਾ ਨਾ DAP ਨੂੰ ਅਸਲ DAP ਨੂੰ ਉਹ ਖਾਸ ਸਮਝਦਾ ਔਰ ਯੂਰੀਆ ਨੂੰ ਖਾਸ ਸਮਝਦਾ। ਹੋਰ ਜਿਹੜੀਆਂ ਬਾਕੀ ਦੂਜੀਆਂ ਕੋਈ ਵੀ ਚੀਜ਼ਾਂ ਦੱਸੀਆਂ ਜਿੱਦਾਂ ਕਿ ਗੋਬਰ ਦੱਸਿਆ ਵਾ, ਗੋਬਰ ਨੂੰ ਬਣਾ ਕੇ ਪਾਏਗਾ ਤੇ ਇਹਦੇ ਨਾਲ ਵੀ ਬਿਹਤਰ ਫਾਇਦਾ ਉਹਨੂੰ ਹੋ ਸਕਦਾ, ਲੇਕਿਨ ਇਹਨੂੰ ਉਹ ਖਾਦ ਨਹੀਂ ਸਮਝਦਾ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਮੰਗਦਾ। ਪਾਕਿਸਤਾਨ ਜ਼ਿੰਦਾਬਾਦ। ਨੈਕਸਟ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਫਸੀਲ ਨਾਲ ਦੱਸਾਂਗਾ। ਮੇਰਾ ਨੰਬਰ ਹੈਗਾ 0334 6556 456, 0334 6556 456, 0345 780 6330। अस्सलामुअलैकुम वरहमतुल्लाहि वबरकातुहू। ਜ਼ਿਮੀਂਦਾਰ ਭਾਈਓ ਜੇ ਆਲਰਾਊਂਡਰ ਬਣਾ ਰਹੇ ਹਾਂ ਅਸੀਂ ਜ਼ਿਮੀਂਦਾਰਾਂ ਵਾਸਤੇ, ਇਹਦੇ ਵਿੱਚ ਜੋ ਚੀਜ਼ਾਂ ਪਾਈਆਂ ਉਹ ਵੀ ਤੁਹਾਨੂੰ ਦੱਸਦੇ ਹਾਂ। ਇਹ ਇਰਫਾਨ ਬੇਟਾ ਇਹ ਭਰ ਰਿਹਾ ਵਾ ਤੇ ਇਹ ਪਲਾਂਟ ਆ ਜਿਹੜਾ ਤਿਆਰ ਕੀਤਾ ਵਾ, ਜਿਹੜੇ ਤਿਆਰ ਕਰ ਰਿਹਾ ਵਾ, ਔਰ ਹੈਵੀ ਮਸ਼ੀਨਰੀ ਤਕਰੀਬਨ ਇਹਨੂੰ ਲੱਗੀ ਆ ਜਿਹੜੀ ਕਿ ਇਹਨੂੰ ਬਿਲਕੁਲ ਪਾਣੀ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਪਾਣੀ ਬਣਾ ਦਿੰਦੀ, ਕਿਉਂਕਿ ਇਹਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ ਔਰ ਪੌਦਿਆਂ ਨੂੰ ਵੈਸੇ ਵੀ ਪਾਇਆ ਜਾ ਸਕਦਾ ਵਾ, ਫਲੱਟ ਵੀ ਕੀਤਾ ਜਾ ਸਕਦਾ। 25 ਲੀਟਰ ਦਾ ਇੱਕ ਕੈਨ ਆ, ਉਹਦੇ ਵਿੱਚ 3 ਤੋਂ 4 ਸਪਰੇਆਂ ਜਾਂ 5 ਸਪਰੇਆਂ ਕਰ ਲਏ। ਜੋ ਸਪਰੇਅ ਕਰਨੀ ਆ 1/2 ਲੀਟਰ ਤੋਂ ਲਾ ਕੇ ਤੇ 1 ਲੀਟਰ ਦੀ ਸਪਰੇਅ ਹੋ ਸਕਦੀ ਪਰ ਏਕੜ ਨੂੰ। ਕਿਸੇ ਵੀ ਫਸਲ ਨੂੰ ਕੀਤਾ ਜਾ ਸਕਦਾ। ਉਹਦੇ ਮਾਈਕਰੋ ਨਿਊਟਰਨ ਪੂਰੇ ਹੋ ਜਾਣਗੇ, ਉਹਦੇ ਆਰਗੈਨਿਕ ਮੈਟਰ ਪੂਰਾ ਉਹਦਾ ਪੌਦਿਆਂ ਦੇ ਵਿੱਚ ਹੋ ਜਾਏਗਾ। ਜ਼ਮੀਨ ਦੇ ਵਿੱਚ ਤੇ ਨਹੀਂ ਹੋਏਗਾ, ਕਿਉਂਕਿ ਜ਼ਮੀਨ ਦੇ ਵਿੱਚ ਕਾਫੀ ਸਾਰਾ ਆਰਗੈਨਿਕ ਮੈਟਰ ਪਾਈਏ ਤੇ ਫੇਰ ਪੂਰਾ ਹੁੰਦਾ। ਤੇ ਇਹਦਾ ਮੈਂ ਤੁਹਾਨੂੰ ਆਲਰਾਊਂਡਰ ਦਾ ਥੋੜਾ ਜਿਹਾ ਕਲੋਜ਼ ਕਰਕੇ ਦਿਖਾ ਦਿੰਦਾ ਵਾ। ਇਹ ਜਿਹੜਾ ਕਲੋਜ਼ ਕਰਕੇ ਤੁਹਾਨੂੰ ਦਿਖਾਤਾ ਹੈ, ਦੇਖੋ ਤੁਸੀਂ ਕਿੱਦਾਂ ਇਹਨੂੰ ਕਰਨਾ ਵਾ, ਇਹਨੂੰ ਤੁਸੀਂ ਕਲੋਜ਼ ਕਰਕੇ ਤੇ ਨਾ ਦੇਖ ਸਕਦੇ ਜੇ। ਤੇ ਇਹ ਭਰ ਰਹੇ ਆ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਗਈਆਂ ਵਾ ਉਹ ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ। ਇਹ ਵੱਡਾ ਪਲਾਂਟ ਆ, ਇਹ ਛੋਟਾ ਪਲਾਂਟ ਆ, ਔਰ ਇਹ ਕ੍ਰਿਸਟਲ ਲਾਈਨ ਦੇ ਵਿੱਚ ਹੀ ਅਸੀਂ ਤਿਆਰ ਕਰਦੇ ਹਾਂ ਸਿਰਫ ਜ਼ਿਮੀਂਦਾਰਾਂ ਵਾਸਤੇ। ਜਿਹੜੇ ਵੇਚਣ ਵਾਲੇ ਆ ਉਹ ਭਾਵੇਂ ਸਾਡੇ ਨਾਲ ਰਾਬਤਾ ਨਾ ਬਿਲਕੁਲ ਕਰਨ, ਸਿਰਫ ਜ਼ਿਮੀਂਦਾਰ ਸਾਡੇ ਨਾਲ ਰਾਬਤਾ ਕਰਨ। ਜ਼ਿਮੀਂਦਾਰਾਂ ਨੂੰ ਇੱਕ ਹਿਸਾਬ ਦੇ ਨਾਲ ਸਬਸਿਡੀ ਸਕੀਮ 'ਤੇ ਦੇ ਰਹੇ ਹਾਂ ਅਸੀਂ, ਕਿਉਂਕਿ ਮੈਂ ਜਿੰਨਾ ਕੰਮ ਕਰਦਾ ਸਾਰਾ ਜ਼ਿਮੀਂਦਾਰਾਂ ਵਾਸਤੇ ਕਰਦਾ, ਇਸ ਕਰਕੇ ਜ਼ਿਮੀਂਦਾਰਾਂ ਨੂੰ ਅਪਲਾਈ ਕਰਾਂਗੇ ਇਨਸ਼ਾਅੱਲਾ ਤਾਲਾ, ਉਹਦੇ 'ਚ ਉਹਨਾਂ ਨੂੰ ਰਿਆਇਤ ਦੇਵਾਂਗੇ। ਤੇ ਤੁਸੀਂ ਆ ਦੇਖੋ ਕਿ ਮੈਂ ਤੁਹਾਨੂੰ ਦਿਖਾ ਰਿਹਾ ਵਾ ਪਲਾਂਟ ਦੇ ਉੱਤੇ ਜਿਹੜਾ ਲੱਗਿਆ, ਔਰ ਇਹ ਦੇਖੋ ਪਲਾਂਟ ਚੱਲ ਰਿਹਾ ਇਸ ਟਾਈਮ। ਇਹ ਚੱਲ ਰਿਹਾ ਵਾ, ਇਹਦੇ ਵਿੱਚ ਬਾਇਓ ਆ, ਜ਼ਿੰਕ ਸਲਫੇਟ ਆ, ਕਾਪਰ ਸਲਫੇਟ ਆ, ਮੈਗਨੀਸ਼ੀਅਮ ਸਲਫੇਟ ਆ, ਫੈਰਸ ਸਲਫੇਟ ਆ, ਅਮੋਨੀਅਮ ਸਲਫੇਟ ਆ, ਮੈਂਗਨੀਜ਼ ਆ, फिर पोटाशियम सल्फेट आ, बोरिक एसिड आ, नाइट्रोजन आ, फास्फोरस एसिड आ और बायोमास आ ते मोलिब्डेनम आ। और ये तैयारी के विच तकरीबन यह प्लांट 15 दिन चले तो फिर तैयार करता वा।
और बहुत ही अच्छा है रिजल्ट है। स्प्रे कर लो 24 घंटे के अंदर अंदर पौधा कवर हो जाएगा और वो माइक्रो न्यूट्रन पूरे हो जाएंगे। तो हवा के और जमीन के अपनी नाइट्रोजन जी और खुराक जी पौधा तो पूरी करनी शुरू कर देगा। तो इसे दे नाल ही जे तुसीं अगर पानी दे विच फ्लड करोगे तो पानी दे विच फ्लड करन दे नाल भी ये करना शुरू कर देगा। अपनी जी खुराक आ जड़ां दे रस्ते अपनी जितनी जमीन के विच खुराक आ सारी जी वो मिलना शुरू हो जाएगी और काफ़ी हद तक ऑर्गेनिक मैटर भी जड़ा वो पूरा हो जाएगा। तो ये तुहानूं दवाई है क्योंकि यह जिमीदार खुद आप तैयार नहीं कर सकते। अगर कोई जिमीदार इन्हूं तैयार करना चाहे तो फार्मूला भी मेरे को लै सकता। मैं इंशाअल्लाह ताला उन्हें फार्मूलेशन सारी पूरी दस सकदा की चीज़ां लवेगा किनियां किनियां लवेगा किनियां किनियां चीज़ां लैके बनाएगा। ये नाल ही मैं तुहाडे कोल इजाजत मंगदा। अस्सलाम वालेकुम व रहमतुल्लाहि व बरकातुहू।